तो विक्रम मजीठिया जी ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕੁਛ ਨਾ ਕੁਛ ਇਦਾਂ ਦਾ ਕੱਢ ਲਿਆਉਂਦੇ ਨੇ ਕਿ ਇੱਕ ਵਾਰੀ ਸੋਚਣ ਵਿਚਾਰਨ ਲਈ ਮਜਬੂਰ ਕਰ ਦਿੰਦੇ ਨੇ ਸੱਤਾਧਾਰੀ ਪਾਰਟੀ ਨੂੰ ਜਾਂ ਜਿਹਦੇ ਵੀ ਖਿਲਾਫ ਪ੍ਰੈਸ ਕਾਨਫਰੰਸ ਹੁੰਦੀ ਹੈ। ਇਸ ਵਾਰ ਕੀ ਲੈ ਕੇ ਆਏ ਨੇ ਖਾਸ ਜੀ? ਇਹ ਦੇਖੋ ਐਤਕੀ ਜੋ ਲੈ ਕੇ ਆਏ ਆ ਉਹਨਾਂ ਦਾ ਨੈਟਵਰਕ ਤਗੜਾ ਹੋਣ ਦਾ ਇੱਕ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਵਿਚਲੀ ਜੀ ਗੱਲ ਗਾਹ ਨਾ ਕਰਿਓ। ਇਹ ਜੀ ਅਸਲ ਦੇ ਵਿੱਚ ਰਹੇ ਨੇ ਹਜ਼ੂਰ ਲੋਕ ਸੰਪਰਕ ਮੰਤਰੀ। ਜੀ ਜਿਹੜਾ ਬੰਦਾ ਲੋਕ ਸੰਪਰਕ ਮੰਤਰੀ ਹੁੰਦਾ ਨਾ ਉਹਦੇ ਬਹੁਤ ਮੀਡੀਆ ਵਾਲਿਆਂ ਨਾਲ ਬਹੁਤ ਬੰਦਿਆਂ ਨਾਲ ਗਾਹ ਦੀ ਗਾਹ ਹੋ ਜਾਂਦੇ ਆ ਤੇ ਉਹਨੂੰ ਅੱਧੀ ਪੱਤਰਕਾਰਤਾ ਛੱਡੋ ਸਾਰੀ ਦੀ ਸਾਰੀ ਪੱਤਰਕਾਰਤਾ ਆ ਜਾਂਦੀ ਹੈ ਜੀ ਕਿਉਂਕਿ ਵਾਹ ਉਸ ਡਿਪਾਰਟਮੈਂਟ ਨਾਲ ਰਹਿਣਾ। ਸੋ ਅਸਲ 'ਚ ਇਹ ਕਹਾਣੀ ਹੈ ਕਿ ਅੰਦਰ ਖਾਤੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਡਾਕੂਮੈਂਟ ਜਿਹੜੇ ਪਹੁੰਚ ਜਾਂਦੇ ਆ ਉਹ ਕਢਾ ਲੈਂਦੇ ਆ। ਸਰਕਾਰ ਚਲਾਈਆਂ ਉਹਨਾਂ ਨੇ ਤਾਂ ਉਹਨਾਂ ਦੇ ਬੰਦੇ ਹੈਗੇ ਆ ਸੋਰਸਸ ਹੈਗੇ ਆ ਬਸ ਕਹਿਣ ਦਾ ਮਤਲਬ ਇਹ ਆ। ਤਾਂ ਉਹ ਚੀਜ਼ਾਂ ਵੈਸੇ ਕੋਈ ਨਵੀਆਂ ਨਹੀਂ ਹੈ। ਇੱਕ ਤੇ ਉਹੀ ਆ ਆ ਜਿਹੜੇ ਸਕਸੈਨਾ ਹੋਰੀ ਜਿਨ੍ਹਾਂ ਦਾ ਰੌਲਾ ਪੈਂਦਾ ਮੁੰਡਾ ਨਹੀਂ ਉਹ ਸਮਾਈਲਿੰਗ ਜੀ ਵਾਲਾ ਉਹਦੀ ਤਸਵੀਰ ਮਤਲਬ ਕਿ ਜਿਵੇਂ ਗਾਣਾ ਸੀ ਨਾ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਹੱਸਦੀ ਰਹੀ ਤਾਂ ਉਹ ਜਿਹੜੀ ਉਹਦੀ ਸਮਾਈਲੀ ਤਸਵੀਰ ਆ ਜਿਹੜੀ ਉਹ ਬੜੀ ਵਾਇਰਲ ਹੋ ਜਾਂਦੀ ਹੈ ਕਈ ਵਾਰ। ਹਾਲਾਂਕਿ ਮੈਂ ਕਿਸੇ ਦੀ ਸ਼ਕਲ ਜਾਂ ਕਿਸੇ ਦੀ ਉਹ ਤੇ ਨਹੀਂ ਮੈਂ ਟਿੱਪਣੀ ਕਰ ਰਿਹਾ। ਮੇਰੇ ਕਹਿਣ ਦਾ ਮਤਲਬ ਕਿ ਉਹ ਬਹੁਤ ਵਾਇਰਲ ਕੀਤੀ ਜਾਂਦੀ ਹੈ ਮੀਮੋ ਵਗੈਰਾ ਬਣਾ ਕੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਉਹਨਾਂ ਦਾ ਜ਼ਿਕਰ ਕਰਦੇ ਹੋਇਆ ਕਿਹਾ ਕਿ ਦਾਅਵਾ ਕੀਤਾ ਕਿ ਇੱਕ ਯੂਪੀ ਤੋਂ ਬੰਦਾ ਹੋਰ ਬੁਲਾਇਆ ਜਾ ਰਿਹਾ ਚੰਗੀ ਮੋਟੀ ਤਨਖਾਹ ਤੇ। ਮਤਲਬ ਕਿ ਉਹ ਕਹਿੰਦੇ ਕਿ ਇੱਕ ਪਾਸੇ ਤੁਸੀਂ ਪੰਜਾਬੀਆਂ ਨੂੰ ਪੰਜਾਬ 'ਚ ਨੌਕਰੀ ਦਾ ਦਾਅਵਾ ਕਰਦੇ ਹੋ ਤੇ ਦੂਸਰੇ ਪਾਸੇ ਇਹਨਾਂ ਨੂੰ ਲਿਆ ਕੇ ਫਿੱਟ ਕਰ ਰਹੇ ਹੋ। ਦੂਜੇ ਨੰਬਰ ਤੇ ਦੋਸ਼ ਲਾਇਆ ਬਲਕਾਰ ਐਮਐਲਏ ਤੇ। ਬਲਕਾਰ ਸਿੰਘ ਐਮਐਲਏ ਦੇ ਨਾਲ ਵੈਸੇ ਹੀ ਭਸੂੜੀ ਪਈ ਵੀ ਹੈ ਇਹਦੀ ਮਜੀਠੀਆ ਸਾਹਿਬ ਦੀ। ਤਾਂ ਉਹ ਕਹਿ ਰਹੇ ਆ ਕਿ ਅਸਲ ਦੇ ਵਿੱਚ ਇਹਨੇ ਆਪਣੇ ਮੁੰਡੇ ਨੂੰ ਭਰਤੀ ਕਰਾਉਣ ਵਾਸਤੇ ਇੱਕ ਫਰਜ਼ੀ ਸਰਟੀਫਿਕੇਟ ਬਣਾਇਆ ਹੋਇਆ। ਸੋ ਇਹ ਰੌਲਾ ਹੈ। ਇਹ ਦੋ ਤਿੰਨ ਵੱਡੀਆਂ ਗੱਲਾਂ ਜਿਹੜੀਆਂ ਮਜੀਠੀਆ ਨੇ ਕਹੀਆਂ ਨੇ। ਤਾਂ ਭਾਈ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਦਿਨ ਕੋਈ ਅੱਛੇ ਨਹੀਂ ਚੱਲ ਰਹੇ ਖਾਸ ਦਿਨ ਨਹੀਂ ਚੱਲ ਰਹੇ ਤਾਂ ਬੜੇ ਸਿਆਪੇ ਪੈ ਰਹੇ ਆ। ਕੋਈ ਇਹਨਾਂ ਦਾ ਲੀਡਰ ਗ੍ਰਿਫਤਾਰ ਹੋ ਰਿਹਾ 7 ਗ੍ਰਿਫਤਾਰ ਹੋ ਗਏ ਜਿੰਨੇ ਹਫ਼ਤੇ ਦੇ ਦਿਨ ਹੁੰਦੇ ਆ ਖੰਨੇ ਦੇ ਵਿੱਚ ਜੀ। ਤੇ ਉਹ ਕਹਿੰਦੇ ਆ ਕਿ ਸਾਨੂੰ ਵਿਧਾਇਕ ਨਹੀਂ ਰਗੜਾਤਾ। ਵਿਧਾਇਕ ਕਹਿੰਦਾ ਮੇਰਾ ਕਸੂਰ ਹੀ ਕੋਈ ਨਹੀਂ ਇਹ ਵਸੂਲੀ ਕਰਦੇ ਸੀ। ਹੁਣ ਦੂਜੇ ਪਾਸੇ ਜੇ ਦੇਖੋਗੇ ਤਾਂ ਕੀਰਤਪੁਰ ਸਾਹਿਬ ਦੇ ਲਾਗੇ ਉਹ ਜਿਹੜਾ ਮੁੰਡੇ ਨੇ ਖੁਦਕੁਸ਼ੀ ਕੀਤੀ ਉਹਦੇ 'ਚ ਇਹਨਾਂ ਦੇ 2 ਲੀਡਰ 3 ਵੱਡੇ ਜਿਹੜੇ ਫਸੇ ਫਿਰਦੇ ਨੇ। ਇਸ ਕਰਕੇ ਇਹਨਾਂ ਦਾ ਟਾਈਮ ਜਿਹੜਾ ਹੈ ਨਾ ਉਹ ਖਰਾਬ ਹੀ ਚੱਲ ਰਿਹਾ। ਹਰੇਕ ਪਾਸਿਓ ਲਾਂਭੇ ਹਰੇਕ ਪਾਸਿਓ ਹੀ ਗੱਲਾਂ ਬਾਤਾਂ ਜਿਹੜੀਆਂ ਉਹ ਇਦਾਂ ਦੀਆਂ ਹੀ ਆ। ਤਾਂ ਖੈਰ ਚੰਗਾ ਹੋਏਗਾ ਜੇ ਆਪਣੀਆਂ ਇਹਨਾਂ ਗਲਤੀਆਂ ਨੂੰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਠੀਕ ਆ। ਨਹੀਂ ਤੇ ਫਿਰ ਲੋਕ ਤੇ ਤੁਹਾਨੂੰ ਪਤਾ ਹੀ ਆ ਕੱਟ ਵੀ ਕਰ ਦਿੰਦੇ ਤੇ ਫਿਰ ਰੋਲ ਵੀ ਦਿੰਦੇ ਕੰਟਰੋਲ। ਜੀ ਇਹ ਤਾਂ ਹੈ ਜੀ। ਜੇ ਵਿਰੋਧ ਵਿੱਚ ਕੋਈ ਨਾ ਹੋਵੇ ਤਾਂ ਡਰ ਹੀ ਖਤਮ ਹੋ ਜਾਵੇ ਤੇ ਚੰਮਦੀਆਂ ਚੱਲਣਗੀਆਂ। ਇਸ ਲਈ ਵਿਰੋਧ ਹੋਣਾ ਵੀ ਬੜਾ ਜ਼ਰੂਰੀ ਹੈ ਤੇ ਸੁਚਾਰੂ ਰੂਪ 'ਚ ਸਹੀ ਢੰਗ ਨਾਲ ਵਿਰੋਧ ਹੋਣਾ ਬੜਾ ਜ਼ਰੂਰੀ ਹੈ।